ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ, ਆਰਸੀਐਨ ਕੇਬਲ ਅਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, ਸ਼ਾਵਾ TV, roku ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਹ ਪ੍ਰੋਗਰਾਮ ਇੱਕ ਖਾਸ ਜਿਹੜਾ ਇੱਕ ਇਵੈਂਟ ਹੋਣ ਜਾ ਰਿਹਾ, ਪ੍ਰੋਟੈਸਟ ਹੋਣ ਜਾ ਰਿਹਾ, ਉਸ ਦੇ ਨਾਲ ਸੰਬੰਧਿਤ ਅੱਜ ਅਸੀਂ ਇੱਥੇ ਪ੍ਰੋਗਰਾਮ ਕਰਨ ਲੱਗੇ ਹਾਂ। ਉਸ ਬਾਰੇ ਜਿਹੜੀ ਸਾਡੇ ਕੋਲ ਜਿੰਨੀ ਕੁ ਜਾਣਕਾਰੀ ਉਪਲਬਧ ਹੈਗੀ ਹੈ ਉਹ ਇਹ ਹੈ ਕਿ 26 ਤਰੀਕ ਨੂੰ, ਆਉਂਦੀ 26 ਜੂਨ ਨੂੰ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਅਮਰੀਕਾ ਦੇ ਦੌਰੇ ਤੇ ਆ ਰਹੇ ਨੇ, 2 ਦਿਨਾਂ ਦੌਰੇ ਤੇ 26 ਤਰੀਕ ਨੂੰ ਉਹਨਾਂ ਨੇ ਵਾਈਟ ਹਾਊਸ ਵਿਖੇ ਡੋਨਲਡ ਟਰੰਪ ਦੇ ਨਾਲ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ, ਉਹਨਾਂ ਦੇ ਨਾਲ ਮੀਟਿੰਗ ਕਰਨੀ ਹੈ। ਸੋ ਇਸ ਨੂੰ ਮੁੱਖ ਰੱਖਦਿਆਂ ਜਿਹੜੀਆਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਤੇ ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੇ, ਉਹਨਾਂ ਦੇ ਜਿਹੜੇ ਪ੍ਰਬੰਧਕ ਨੇ, ਆਰਗੇਨਾਈਜ਼ਰਸ ਨੇ, ਉਹਨਾਂ ਵੱਲੋਂ ਨਰਿੰਦਰ ਮੋਦੀ ਦੇ ਖਿਲਾਫ ਇੱਕ ਪ੍ਰੋਟੈਸਟ ਉਲੀਕਿਆ ਗਿਆ ਤੇ ਜਿਹੜਾ ਇਹ ਪ੍ਰੋਟੈਸਟ ਹੈਗਾ ਇਹ 26 ਤਰੀਕ ਨੂੰ 11 ਤੋਂ 2 ਵਜੇ ਤੱਕ ਵਾਈਟ ਹਾਊਸ ਦੇ ਸਾਹਮਣੇ ਹੋਣ ਜਾ ਰਿਹਾ। ਹਾਲਾਂਕਿ 25 ਤਰੀਕ ਨੂੰ ਵੀ ਜਿਹੜੇ ਉੱਥੋਂ ਦੇ ਲੋਕਲ ਵਸਨੀਕ ਹੈਗੇ ਆ DMV ਏਰੀਆ ਦੇ, ਉਹਨਾਂ ਵੱਲੋਂ ਇੱਕ ਪ੍ਰੋਟੈਸਟ ਉਲੀਕਿਆ ਗਿਆ, ਪਰ ਓਵਰਆਲ ਜਿਹੜੀ ਇਹ ਕਾਲ ਦਿੱਤੀ ਗਈ ਹੈ ਉਹ 26 ਤਰੀਕ ਦੀ ਹੈਗੀ ਹੈ। ਸੋ ਇਸ ਸੰਬੰਧੀ ਅੱਜ ਜਿਹੜੀ ਗੱਲਬਾਤ ਹੈਗੀ ਹੈ ਉਸ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੀ ਇੱਕ ਜਥੇਬੰਦੀ ਹੈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਉਹਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਆ ਤੇ ਇਹਨਾਂ ਨਾਲ ਆਓ ਅਸੀਂ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਹਿੰਮਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ। ਜੀ ਧੰਨਵਾਦ ਜੀ, ਧੰਨਵਾਦ। ਹਿੰਮਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਇਸ ਪ੍ਰੋਟੈਸਟ ਦੇ ਬਾਰੇ ਵੀ, ਜਿਹੜਾ ਇਹ ਪ੍ਰੋਟੈਸਟ ਰੱਖਿਆ ਗਿਆ ਨਰਿੰਦਰ ਮੋਦੀ ਦੇ ਖਿਲਾਫ ਸਿੱਖ ਜਥੇਬੰਦੀਆਂ ਦੇ ਵੱਲੋਂ, ਇਹਦਾ ਕੀ ਕਾਰਨ ਹੈਗਾ ਤੇ ਪ੍ਰੋਟੈਸਟ ਨੂੰ ਜਦੋਂ ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਵੀ ਨਰਿੰਦਰ ਮੋਦੀ ਪਿਛਲੀ ਵਾਰ ਵੀ ਆਏ ਆ ਜਾਂ ਉਹ ਤੋਂ ਪਿਛਲੀ ਵਾਰ ਵੀ ਆਏ ਸੀ, ਇੱਥੇ ਨਿਊਯਾਰਕ ਦੇ ਵਿੱਚ ਵੀ ਆਏ ਸੀ, ਉਦੋਂ ਵੀ ਪ੍ਰੋਟੈਸਟ ਹੋਇਆ ਸੀ। ਇਹਨਾਂ ਪ੍ਰੋਟੈਸਟ ਤੇ ਜਦੋਂ ਅਸੀਂ ਪ੍ਰੋਟੈਸਟ ਉਲੀਕਦੀਆਂ ਨੇ ਸਿੱਖ ਜਥੇਬੰਦੀਆਂ, ਇਹਨਾਂ ਦਾ ਫਾਇਦਾ ਕਿੰਨਾ ਕੁ ਹੁੰਦਾ ਤੇ ਕੀ ਮੈਸੇਜ ਜਾਂਦਾ ਸਿੱਖ ਕੌਮ ਨੂੰ? ਜੀ ਅਮਰਵੀਰ ਸਿੰਘ ਜੀ, ਦੇਖੋ ਇਹ ਜੋ ਪ੍ਰੋਟੈਸਟ 26 ਜੂਨ ਦਾ ਜੋ ਰੱਖਿਆ ਗਿਆ ਹੈ ਵਾਈਟ ਹਾਊਸ ਦੇ ਸਾਹਮਣੇ, ਜਿਸ ਦਾ ਆਪ ਜੀ ਨੇ ਸਮਾਂ ਮੈਂਸ਼ਨ ਹੀ ਕਰ ਦਿੱਤਾ 2 ਵਜੇ ਤੋਂ 11 ਵਜੇ ਤੱਕ ਦਾ। ਸੋ ਇਸ ਨੂੰ ਉਲੀਕਣ ਦਾ ਜਿਹੜਾ ਕਾਰਨ ਆ, ਭਾਵੇਂ ਕਿ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਜਦੋਂ ਇਹ ਨਰਿੰਦਰ ਮੋਦੀ ਅਮਰੀਕਾ ਦੀ ਫੇਰੀ ਤੇ ਆਇਆ, ਸੋ ਉਦੋਂ ਜੋ ਸਿੱਖ ਜਥੇਬੰਦੀਆਂ ਨਾਰਥ ਈਸਟ ਕੋਸਟ ਦੇ ਖਿੱਤੇ ਦੇ ਵਿੱਚ ਵਸਦੇ ਆ, ਸਾਡੇ ਸਿੱਖ ਸੰਗਤਾਂ, ਉਹ ਰਲ ਕੇ ਪ੍ਰੋਟੈਸਟ ਕਰਦੀਆਂ। ਭਾਵੇਂ ਉਹ ਲਾਸਟ ਵਾਰੀ ਮੈਡੀਸਨ ਸਕੁਏਅਰ ਗਾਰਡਨ ਨਿਊਯਾਰਕ ਸਿਟੀ ਦੇ ਵਿੱਚ ਜਾਂ ਵਾਈਟ ਹਾਊਸ ਵਿਖੇ ਜਾਂ ਕੈਪੀਟਲ ਹਿੱਲ ਵਿਖੇ ਇਹ ਪਿਛਲੀਆਂ ਫੇਰੀਆਂ ਦੌਰਾਨ ਆਇਆ, ਬਹੁਤ ਵੱਡੇ ਪ੍ਰੋਟੈਸਟ ਜਿਹੜੇ ਇਹਦੇ ਖਿਲਾਫ ਜਿਹੜੇ ਆ ਉਹ ਸਿੱਖਾਂ ਨੇ, ਕਸ਼ਮੀਰੀਆਂ ਨੇ ਰਲ ਕੇ ਜਿਹੜੇ ਕੀਤੇ ਆ। ਜੋ ਕਸ਼ਮੀਰੀ ਭਾਈਚਾਰਾ, ਮੁਸਲਮਾਨ ਭਾਈਚਾਰਾ, ਉਹ ਵੀ ਨਾਲ ਰਲ ਕੇ, ਈਵਨ ਜਿਹੜੇ ਭਾਰਤ ਦੇ ਵਿੱਚ ਦਲਿਤ ਜਥੇਬੰਦੀਆਂ ਹੈਗੀਆਂ, ਉਹਨਾਂ ਨੂੰ ਵੀ ਬਹੁਤ ਸਾਰੀਆਂ, ਜਿਹੜੇ ਉੱਥੇ ਦੇ ਮੂਲ ਨਿਵਾਸੀ ਜਿਹਨਾਂ ਨੂੰ ਅਸੀਂ ਕਹਿੰਦੇ ਆ, ਸੋ ਉਹ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਆ। ਕਾਰਨ ਇੱਕੋ ਇੱਕ ਆ, ਜਿਹੜਾ ਭਾਰਤੀ ਨਰਿੰਦਰ ਮੋਦੀ ਆ ਜਿਹੜਾ ਪ੍ਰਧਾਨ ਮੰਤਰੀ, ਉਹਦਾ ਜਿਹੜਾ ਅਸੀਂ ਪਿਛੋਕੜ ਜੋ ਪੂਰਾ ਭਾਰਤੀ ਨਹੀਂ, ਪੂਰਾ ਵਰਲਡ ਜਾਣਦਾ, ਉਹਦਾ ਵੀਜ਼ਾ ਵੀ ਡਿਨਾਈ ਕੀਤਾ ਗਿਆ ਸੀ ਕਿਸੇ ਸਮੇਂ ਜਦੋਂ ਉਹ ਜਿਹੜਾ ਇੱਕ ਸਟੇਟ ਦਾ ਮੁੱਖ ਮੰਤਰੀ ਸੀ। ਉਹਦਾ ਕਾਰਨ ਇਹ ਸੀ ਕਿ ਉੱਥੇ ਘੱਟ ਗਿਣਤੀਆਂ ਤੇ ਮੁਸਲਮਾਨਾਂ ਤੇ ਜਿਹੜਾ ਕਤਲੇਆਮ, ਜੈਨੋਸਾਈਡ ਜਿਹੜਾ ਗੁਜਰਾਤ ਦੇ ਵਿੱਚ ਹੋਇਆ, ਉਹ ਇਹਦੇ ਸਮੇਂ ਦੌਰਾਨ ਹੋਇਆ, ਇਹਦਾ ਉਹਦੇ ਵਿੱਚ ਹੱਥ ਆ। ਭਾਵੇਂ ਕਿ ਇਹ ਢੰਗ ਤਰੀਕੇ ਬਚ ਕੇ ਨਿਕਲ ਜਾਂਦੇ, ਉੱਥੇ ਦੀਆਂ ਜਿਹੜੀਆਂ ਅਦਾਲਤਾਂ ਆ ਉਹ ਇਹਨਾਂ ਦੀਆਂ ਆਪਣੀਆਂ ਆ, ਸੋ ਉਹਦੇ ਵਿੱਚੋਂ ਕਲੀਨ ਹੋ ਕੇ ਨਿਕਲਦੇ ਆ, ਕਿਉਂਕਿ ਜੱਜ, ਵਕੀਲ, ਐਵਰੀਥਿੰਗ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਉਹ ਸਿਸਟਮ ਆ ਭਾਰਤੀ, ਜਿਹੜਾ ਘੱਟ ਗਿਣਤੀਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ, ਜਿਹੜੇ ਉਹਨਾਂ ਦੇ ਰਾਈਟਸ ਹੈਗੇ ਉਹਨਾਂ ਨੂੰ ਉਹ ਕੁਚਲਦਾ ਆ ਜਿਹੜਾ ਉੱਥੇ ਦਾ ਸਿਸਟਮ ਆ। ਸੋ ਇਹਨਾਂ ਦਾ ਜਿਹੜੀ ਛਵੀ ਆ ਨਰਿੰਦਰ ਮੋਦੀ ਦੀ, ਉੱਥੇ ਜਿਵੇਂ ਆਪਾਂ ਗੱਲ ਕਰ ਲਈਏ ਸਿੱਖਾਂ ਦੇ ਅਜਾੜਾ ਜਿਹੜਾ ਆ ਉਹ ਇਹਦੇ ਉੱਥੇ ਇਹਨਾਂ ਨੇ, ਜਿਵੇਂ ਕੁਝ ਸਿੱਖ ਜਦੋਂ ਦੇਸ਼ ਦੀ ਵੰਡ ਹੋਈ ਆ, ਗੁਜਰਾਤ ਦੇ ਖਿੱਤੇ ਵਿੱਚ ਆ ਕੇ ਵਸੇ ਆ ਜਿਹੜੇ, ਉਹਨਾਂ ਨੇ ਉੱਥੇ ਦੀਆਂ ਜਿਹੜੀਆਂ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਤੇ ਉਹਨਾਂ ਨੇ ਉੱਥੇ ਖੇਤੀ ਜਿਹੜੀ ਮਿਹਨਤਾਂ ਦੇ ਨਾਲ ਉਹ ਫਿਰ ਉਹਨਾਂ ਨੂੰ ਕਿਵੇਂ ਉਹਨਾਂ ਦੇ ਅਜਾੜੇ ਦੀ ਗੱਲ ਨਰਿੰਦਰ ਮੋਦੀ ਨੇ ਕੀਤੀ ਵੀ ਇਹ ਆਪਣੇ ਇਸ ਸਟੇਟ ਨੂੰ, ਗੁਜਰਾਤ ਨੂੰ ਛੱਡ ਕੇ ਪੰਜਾਬ ਚਲੇ ਜਾਣ,
ਜਾਂ ਉੱਥੇ ਜੋ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਭਾਰਤ ਵਿੱਚ ਹਾਲਾਤ ਬਣੇ ਹੋਏ ਆ, ਅਸੀਂ ਰੀਸੈਂਟਲੀ ਗੱਲ ਕਰੀਏ 150 ਜਥੇਬੰਦੀਆਂ ਜਿਹੜੀਆਂ ਹਿੰਦੂ ਜਥੇਬੰਦੀਆਂ, ਕੱਟੜ ਹਿੰਦੂ ਜਥੇਬੰਦੀਆਂ, ਜਿਹਦੇ ਵਿੱਚ ਬਜਰੰਗ ਦਲ, ਸ਼ਿਵ ਸੈਨਾ, RSS, ਹੋਰ ਅਨੇਕਾਂ ਜਥੇਬੰਦੀਆਂ ਜਿਹੜੀਆਂ ਕਿ ਜਿਨ੍ਹਾਂ ਦਾ ਹਿੰਦੂ ਤਬਦਾ ਏਜੰਡਾ, ਉਹ ਗੋਆ ਦੇ ਵਿੱਚ 3 ਰੋਜ਼ਾ ਉਹਨਾਂ ਦੀ ਕਾਨਫਰੰਸ ਚੱਲੀ ਆ। ਉਹਦੇ ਵਿੱਚ ਉਹਨਾਂ ਦੇ ਮਨਸੂਬੇ ਇਹ ਆ ਕਿ ਜੋ ਭਾਰਤ ਨੂੰ ਹਿੰਦੂ ਰਾਸ਼ਟਰ 2023 ਦੇ ਵਿੱਚ ਅਸੀਂ ਐਲਾਨ ਦੇਣਾ ਆ, ਕੋਈ ਵੀ ਹਰਬਾ ਜਰਬਾ ਵਰਤਿਆ ਜਾਵੇ। ਸੋ ਉਸ ਮੁਲਕ ਦੇ ਵਿੱਚ ਜੋ ਮਿਨੋਰਟੀ ਆ, ਘੱਟ ਗਿਣਤੀ ਲੋਕ ਵਸਦੇ ਆ, ਜਿਵੇਂ ਸਿੱਖ ਕੌਮ ਦੇ ਨਾਲ 1984 ਦੇ ਵਿੱਚ ਜੋ ਅਟੈਕ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੋਏ, ਕਿੰਨੇ ਹੀ ਗੁਰਦੁਆਰੇ ਗੁਰਧਾਮ ਜੋ ਪੰਜਾਬ ਤੋਂ ਬਾਹਰ ਵੀ ਵਸਦੇ ਸਨ, ਉਹਨਾਂ ਤੇ ਜਿਹੜੇ ਅਟੈਕ ਹੋਏ। ਸਿੱਖ ਜੈਨੋਸਾਈਡ ਦੀ ਗੱਲ ਕਰ ਲਈਏ, ਅੱਜ ਵੀ ਜੋ ਕੰਟੀਨਿਊ ਸਿਲਸਿਲਾ ਚੱਲਿਆ ਆਉਂਦਾ ਪੰਜਾਬ ਦੇ ਵਿੱਚ। ਤੁਸੀਂ ਦੇਖ ਲਓ ਰੀਸੈਂਟਲੀ ਜਿਹੜੀਆਂ ਘਟਨਾਵਾਂ ਵਾਪਰਦੀਆਂ, ਬਰਗਾੜੀ ਕਾਂਡ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਈਵਨ ਅੰਦੌਰ ਦੇ ਵਿੱਚ ਜੋ ਸਿੱਖ ਗੁਰਦੁਆਰਾ, ਉੱਥੇ ਕਿਵੇਂ ਮਿਊਨਿਸਪਲ ਕਮੇਟੀ ਜਿਹੜੀ ਕਿ RSS ਨਾਲ ਰਲ ਕੇ ਉਹਨਾਂ ਦੇ ਗੁੰਡਾ ਅਨਸਰ, ਉਹਨਾਂ ਨੇ ਕਿਵੇਂ ਉਸ ਗੁਰਦੁਆਰੇ ਨੂੰ ਢਾਹ ਢੇਰੀ ਕੀਤਾ ਗਿਆ। ਬਹੁਤ ਸਾਰੇ ਕਾਰਨ, ਸਿੱਖਾਂ ਦੀਆਂ ਜੋ ਮੰਗਾਂ ਆ ਉਹ ਵੀ ਵਿੱਚ, ਜਦੋਂ ਨਰਿੰਦਰ ਮੋਦੀ ਈਵਨ ਕੋਈ ਵੀ ਜਿਹੜਾ ਉੱਥੋਂ ਕੋਈ ਐਸਾ ਬੁੱਚੜ ਜਿਹੜਾ ਘੱਟ ਗਿਣਤੀਆਂ ਦਾ ਕਾਤਲ ਜੋ ਭਾਰਤ ਤੋਂ ਅਮਰੀਕਾ ਦੀ ਧਰਤੀ ਤੇ ਆਉਂਦਾ, ਉਹਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਿੱਖ ਜਥੇਬੰਦੀਆਂ ਉਹਦੇ ਖਿਲਾਫ ਪ੍ਰੋਟੈਸਟ ਕਰਦੀਆਂ, ਉਹਨੂੰ ਘੇਰਦੀਆਂ। ਸੋ ਉਸੇ ਕੜੀ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਧਰਤੀ ਤੇ ਆ ਰਿਹਾ, ਜਿਵੇਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮਿਲਣੀ ਆ ਵਾਈਟ ਹਾਊਸ ਵਿਖੇ 26 ਤਰੀਕ ਨੂੰ, ਸੋ ਉਹ ਜਿਸ ਵੇਲੇ ਚਾਹ ਦੀ ਚੁਸਕੀ ਲੈ ਰਿਹਾ ਹੋਏਗਾ ਅੰਦਰ, ਸੋ ਉਸ ਵੇਲੇ ਜਿਹੜਾ ਹਜ਼ਾਰਾਂ ਦਾ ਇਕੱਠ ਆ ਬਾਹਰ ਸਿੱਖ ਸੰਗਤਾਂ, ਉਹ ਉਸ ਖਿਲਾਫ ਪ੍ਰੋਟੈਸਟ ਕਰਨਗੀਆਂ ਵਾਈਟ ਹਾਊਸ ਦੇ ਅੱਗੇ, ਜਿਹਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਹੀ ਨਹੀਂ, ਜਿਹੜਾ ਕਸ਼ਮੀਰੀ ਮੁਸਲਮਾਨ ਭਾਈਚਾਰਾ ਉਹ ਵੀ ਹੋਏਗਾ। ਉਸ ਦਾ ਨੰਗਾ ਚਿਹਰਾ ਜਿਹੜਾ ਆ ਨਾ, ਮਖੌਟਾ ਡੈਮੋਕ੍ਰੇਸੀ ਦਾ ਪਾਇਆ ਉਸ ਕੰਟਰੀ ਨੇ, ਜਿਹਦਾ ਕਿ ਮੁਖੀਆ ਇਸ ਵੇਲੇ ਨਰਿੰਦਰ ਮੋਦੀ ਆ। ਉਸ ਚਿਹਰੇ ਨੂੰ ਨੰਗਾ ਕਰਨ ਵਾਸਤੇ ਅਮਰੀਕਨ ਮੀਡੀਆ 'ਚ, ਵਿਦੇਸ਼ੀ ਮੀਡੀਆ ਦੇ ਵਿੱਚ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ। ਉਹਦੇ ਵਿੱਚ ਸਾਡੀ ਜਦੋਂ ਤੱਕ ਸਾਡਾ ਖਾਲਿਸਤਾਨ ਨਹੀਂ ਬਣ ਜਾਂਦਾ, ਜਿਹੜਾ ਕਿ ਆਜ਼ਾਦ ਭਾਰਤੀ ਕਬਜ਼ੇ ਦੇ ਵਿੱਚ ਸਾਡਾ ਪੰਜਾਬ ਜਿਹੜਾ ਗੁਲਾਮ ਆ, ਉਸ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ ਦੇ ਕੜੀ ਦੇ ਅਧੀਨ, ਸੋ ਉਹ ਸਿੱਖ ਸੰਗਤਾਂ ਪ੍ਰੋਟੈਸਟ ਕਰ ਰਹੀਆਂ। ਜੀ ਸਰਦਾਰ ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਸਾਰੇ ਜਿਹੜਾ ਘਟਨਾਕ੍ਰਮ ਹੈਗਾ ਜਾਂ ਜੋ ਹੋ ਰਿਹਾ ਸਿੱਖ ਕੌਮ ਦੇ ਨਾਲ, ਉੱਥੋਂ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਆਪਣੇ ਵਿਚਾਰ ਸਾਂਝੇ ਕੀਤੇ ਆ। ਜਦੋਂ ਅਸੀਂ ਇੱਥੇ ਦੀ ਗੱਲ ਕਰਦੇ ਹਾਂ, ਜਿਹੜੇ ਸਿੱਖ ਸੰਗਤਾਂ, ਜਿਹੜੀ ਸਿੱਖ ਕੌਮ ਇੱਥੇ ਪ੍ਰੋਟੈਸਟ ਕਰਦੀ ਹੈ, ਉਹਦਾ ਕਿੰਨਾ ਕੁ ਫਾਇਦਾ ਹੁੰਦਾ ਹੈ? ਅਮਰੀਕਾ ਦੇ ਵਿੱਚ ਬੈਠਿਆਂ ਹੋਇਆਂ ਉਹਨੂੰ ਸਿਰਫ ਤੁਸੀਂ ਇੱਕ ਜਾਗਰੂਕਤਾ ਦੇ ਐਂਗਲ ਤੋਂ ਦੇਖਦੇ ਹੋ, ਜਾਂ ਜਿਹੜੀਆਂ ਇੱਥੇ ਐਕਟੀਵਿਟੀਜ਼ ਹੁੰਦੀਆਂ ਨੇ, ਭਾਵੇਂ ਉਹ ਪ੍ਰੋਟੈਸਟ ਹੋਣ ਜਾਂ ਲੌਬਿੰਗ ਦੇ ਹਵਾਲੇ ਨਾਲ, ਜਾਂ ਜਿਹੜੀਆਂ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਨੇ, ਉਹ ਹਿਊਮਨ ਰਾਈਟਸ ਦੇ ਇਸ਼ੂਜ਼ ਦੇ ਉੱਪਰ ਹੋਣ, ਜਾਂ ਸਿੱਖ ਹੱਕਾਂ ਦੀ ਮੰਗ ਦੀ ਗੱਲ ਹੋਵੇ, ਜਾਂ ਆਈਡੈਂਟੀਟੀ ਦੀ ਗੱਲ ਹੋਵੇ, ਉਹਨਾਂ ਦੇ ਹਵਾਲੇ ਨਾਲ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਉਹ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਇੱਥੋਂ ਦੇ ਸਿਸਟਮ ਨੂੰ, ਤੇ ਇਵੈਂਚੁਅਲੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਉੱਥੋਂ ਦੇ ਸਿਸਟਮ ਨੂੰ? ਦੇਖੋ, ਇੱਥੇ ਦੇ ਸਿਸਟਮ ਨੂੰ ਅਸੀਂ ਜਿਹੜਾ ਪੇਪਰ ਵਰਕ ਹੁੰਦਾ, ਜਿਵੇਂ ਲਾਸਟ ਈਅਰ ਵੀ ਜਦੋਂ ਨਰਿੰਦਰ ਮੋਦੀ ਇੱਥੇ ਆਇਆ ਸੀ, ਉਦੋਂ ਵੀ ਜਿਹੜੀ ਕ੍ਰਿਮੀਨਲ ਕੋਰਟ ਦੇ ਵਿੱਚ ਹੀਅਰਿੰਗ ਇਹਦੇ ਅਗੇਂਸਟ ਹੋਈ ਸੀਗੀ, ਭਾਰਤ ਦੇ ਖਿਲਾਫ ਹੋਈ ਸੀ, ਉੱਥੇ ਘੱਟ ਗਿਣਤੀਆਂ ਨਾਲ ਕੀ ਕੁਝ ਹੁੰਦਾ ਆ। ਇਹਦੇ ਜਿਹੜੇ ਕਾਰਨ ਆ, ਜਿੱਥੇ ਅਸੀਂ ਇੱਥੇ ਜਿਹੜਾ ਅਮਰੀਕਨ ਮੀਡੀਆ, ਵਿਦੇਸ਼ੀ ਮੀਡੀਆ, ਉਹਦੇ ਵਿੱਚ ਉਹਨਾਂ ਨੂੰ ਜਿਹੜੇ ਸਾਡੇ ਪਾਸ ਪੈਂਪਲੇਟ ਹੁੰਦੇ ਆ ਇੰਗਲਿਸ਼ ਦੇ ਵਿੱਚ, ਪੂਰੀ ਡਿਟੇਲਸ ਹੁੰਦੀ ਆ, ਜਾਂ ਸਾਡੇ ਜਿਹੜੇ ਉੱਥੇ ਬੁਲਾਰੇ ਹੁੰਦੇ ਆ ਜਿਹੜੇ ਇੰਗਲਿਸ਼ ਮੀਡੀਆ ਦੇ ਨਾਲ ਡੀਲ ਕਰਦੇ ਆ, ਉਹ ਇਸ ਦਾ ਚਿਹਰਾ ਜਿਹੜਾ ਭਾਰਤੀ ਨਰਿੰਦਰ ਮੋਦੀ ਦਾ ਬੁੱਚੜ ਕਹਿੰਦੇ ਅਸੀਂ ਇਹਨਾਂ ਨੂੰ, ਇਹ ਇੱਕ ਟੈਰਰਿਸਟ ਕੰਟਰੀ ਆ। ਇਹ ਸਾਡੇ ਬਾਕੀ ਦੇ ਨੌਜਵਾਨਾਂ ਨੂੰ, ਜਿਵੇਂ ਸਿੱਖ ਕਮਿਊਨਿਟੀ, ਸਿੱਖ ਨੌਜਵਾਨਾਂ ਨੂੰ ਟੈਰਰਿਸਟ ਇੰਟਰਨੈਸ਼ਨਲ ਲੈਵਲ ਤੇ ਭੰਡਦੇ ਆ, ਜਾਂ ਕਸ਼ਮੀਰੀ ਭਰਾਵਾਂ ਮੁਸਲਮਾਨਾਂ ਨੂੰ ਟੈਰਰਿਸਟ ਦਾ ਖਿਤਾਬ ਦੇ ਦਿੰਦੇ ਆ। ਸੋ ਅੱਤਵਾਦੀ ਜਾਂ ਟੈਰਰਿਸਟ ਤਾਂ ਇਹ ਖੁਦ ਆ ਜਿਹੜਾ ਕਤਲੇਆਮ ਮਿਨੋਰਟੀ ਦਾ ਕਰਦੇ ਆ, ਜਿਵੇਂ ਕ੍ਰਿਸਚਨਾਂ ਦੀਆਂ ਚਰਚਾਂ ਢਾਹ ਦਿੰਦੇ ਆ ਦਿੱਲੀ ਦੇ ਵਿੱਚ, ਹੋਰ ਕਾਫੀ ਜਿਹੜੇ ਮਸਲੇ ਆਉਂਦੇ ਆ। ਪਰ ਇਹਦਾ ਫਾਇਦਾ ਇਹ ਆ, ਮੈਂ ਇੱਕ ਸਾਡੇ ਕਾਂਗਰਸਮੈਨ ਆ ਮਾਨਯੋਗ, ਮੈਂ ਨਾਮ ਨਹੀਂ ਲਵਾਂਗਾ, ਸਾਨੂੰ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਸਮਾਂ ਹੋ ਗਿਆ, ਅਸੀਂ ਬੈਠੇ ਸੀ ਕਿਤੇ, ਉਹਨਾਂ ਨੇ ਇੱਕ ਮੈਂਸ਼ਨ ਕੀਤਾ ਕਿ ਜਦੋਂ ਲਾਸਟ ਟਾਈਮ ਨਰਿੰਦਰ ਮੋਦੀ ਆਇਆ ਸੀ, ਉਹਨਾਂ ਨੇ $1 ਬਿਲੀਅਨ ਜਿਹੜੀ ਆ ਖਰਚ ਕੇ ਲੌਬਿੰਗ ਫਰਮ ਹਾਇਰ ਕੀਤੀ।
ਸੋ ਜਦੋਂ ਹਾਇਰ ਕਰਕੇ ਉਹਦੀ ਕ੍ਰੈਡੀਬਿਲਿਟੀ ਨੂੰ ਜਿਹੜੀ ਬਿਲਡ ਕਰਦੇ, ਭਾਵੇਂ ਕਿ ਉਹਦਾ ਜਿਹੜਾ ਚਿਹਰਾ ਆ ਉਹਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਅਸੀਂ ਮਤਲਬ ਜਿਹੜੀ ਆ ਵਿਦੇਸ਼ੀ ਮੀਡੀਆ ਤੇ ਜ਼ੀਰੋ ਆ, ਕਿਉਂਕਿ ਉਹਦਾ ਜਿਹੜਾ ਖੂੰਖਾਰ ਚਿਹਰਾ ਆ ਜਿਹੜਾ ਕਿ ਘੱਟ ਗਿਣਤੀਆਂ ਦਾ ਕਾਤਲ ਆ ਉਹ ਨੰਗਾ ਹੋ ਚੁੱਕਿਆ। ਜਦੋਂ ਉਹ ਲੌਬਿੰਗ ਕਰਕੇ ਬਿਲੀਅਨ ਡਾਲਰ ਜਿਹੜੇ ਪੇ ਕਰਕੇ ਲੌਬਿੰਗ ਫਰਮ ਨੂੰ ਆਪਣੀ ਕ੍ਰੈਡੀਬਿਲਿਟੀ ਜਾਂ ਕੰਟਰੀ ਨੂੰ ਡੈਮੋਕ੍ਰੇਸੀ ਜਿਹੜੀ ਆ ਵਰਲਡ ਦੇ ਵਿੱਚ ਸ਼ੋਅ ਕਰਦੇ ਆ, ਤੇ ਫਿਰ ਕੁਝ ਕੁ ਸਿੱਖ ਜਿਹੜੇ ਆ ਇਕੱਠੇ ਹੋ ਕੇ ਜਦੋਂ ਪ੍ਰੋਟੈਸਟ ਕਰਦੇ ਆ ਜੀ, ਮਤਲਬ ਨਰਿੰਦਰ ਮੋਦੀ ਦੇ ਖਿਲਾਫ ਜਾਂ ਭਾਰਤੀ ਸਿਸਟਮ ਦੇ ਖਿਲਾਫ, ਸੋ ਉਹਨਾਂ ਦਾ ਬਿਲੀਅਨ ਖਰਚ ਕੀਤਾ ਹੋਇਆ ਡਾਲਰ ਜਿਹੜਾ ਲੌਬਿੰਗ ਫਰਮ ਨੂੰ ਦਿੰਦੇ ਆ, ਉਸ ਖਰਚ ਕੀਤੇ ਹੋਏ ਡਾਲਰ ਨੂੰ ਲੌਬਿੰਗ ਜਿਹੜੀ ਉਹ ਕਰਦੇ ਆ ਆਪਣੇ ਕ੍ਰੈਡੀਬਿਲਿਟੀ ਬਿਲਡ ਕਰਨ ਨੂੰ ਜਾਂ ਆਪਣੀ ਡੈਮੋਕ੍ਰੇਸੀ ਸ਼ੋਅ ਕਰਨ ਨੂੰ, ਉਹਨੂੰ ਫਿਰ ਅਸੀਂ ਜ਼ੀਰੋ ਕਰ ਦਿੰਦੇ ਆ ਕੁਝ ਸਿੱਖ ਜਦੋਂ ਪ੍ਰੋਟੈਸਟ ਕਰਦੇ ਆ। ਇਹਦੇ ਫਾਇਦੇ ਬਹੁਤ ਸਾਰੇ ਹੁੰਦੇ ਆ, ਜਿਵੇਂ ਅਸੀਂ ਇਕੱਠੇ ਹੋ ਕੇ ਸਾਡੀ ਜਿੱਥੇ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਆਉਂਦੀ ਆ, ਖਾਲਿਸਤਾਨ ਕਿਉਂ ਜ਼ਰੂਰੀ ਆ। ਦੇਖੋ ਜਿਵੇਂ ਖਾਲਿਸਤਾਨ ਪਾਕਿਸਤਾਨ ਨੇ ਪਾਕਿਸਤਾਨ ਦੀ ਗੱਲ ਕੀਤੀ, ਸੋ ਪਾਕਿਸਤਾਨ ਦੇ ਵਸਨੀਕਾਂ ਨੇ ਉਹ ਪਾਕਿਸਤਾਨ ਆਪਣਾ ਲੈ ਕੇ ਲਾਂਭੇ ਹੋ ਗਏ। ਜਿਵੇਂ ਅੱਜ ਹਿੰਦੁਸਤਾਨ ਦਾ ਭਾਰਤ ਦਾ, ਹਿੰਦੁਸਤਾਨ ਤਾਂ ਇਹ ਖੁਦ ਕਹਿ ਰਹੇ ਵੀ ਅਸੀਂ ਹਿੰਦੁਸਤਾਨ ਕੰਟਰੀ ਬਣਾ ਦੇਣਾ ਇਹਨੂੰ 2023 ਦੇ ਵਿੱਚ। ਭਾਰਤ ਦੇ ਜਿਹੜੇ ਇਹ ਹਿੰਦੂ ਕੌਮ ਆ ਇਹ ਕਹਿੰਦੀ ਆ ਵੀ ਅਸੀਂ ਹਿੰਦੁਸਤਾਨ ਦੀ ਮੰਗ ਕਰਦੇ ਆ ਵੀ ਇਸ ਕੰਟਰੀ ਨੂੰ ਅਸੀਂ 2023 ਦੇ ਵਿੱਚ ਹਿੰਦੁਸਤਾਨ ਬਣਾ ਦੇਣਾ, ਤੇ ਫਿਰ ਸਿੱਖ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ? ਇਹ ਸਿੱਖਾਂ ਦਾ ਰਾਈਟ ਆ, ਕਿਉਂਕਿ ਸਾਡੇ ਜਰਨੈਲਾਂ ਨੇ, ਸਾਡੇ ਪੁਰਖਿਆਂ ਨੇ, ਵੱਡੇ ਵਡੇਰਿਆਂ ਨੇ ਰਾਜ ਕੀਤਾ। ਸੋ ਰਾਜ, ਉਸ ਰਾਜ ਦੀ ਗੱਲ ਕਰਦੇ ਆ ਜੋ ਧੋਖੇ ਨਾਲ ਉਸ ਸਮੇਂ ਦੇ ਸਿਸਟਮ ਨੇ ਸਿੱਖਾਂ ਤੋਂ ਹਥਿਆ ਲਿਆ। ਸੋ ਉਸ ਵਾਸਤੇ ਅਸੀਂ ਜਿੱਥੇ ਮੋਦੀ ਦੇ ਖਿਲਾਫ ਜਿਹੜਾ ਪ੍ਰੋਟੈਸਟ ਆ, ਸਾਡੀਆਂ ਜਿਹੜੀਆਂ ਪ੍ਰੋਬਲਮਾਂ ਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਡਰੱਗ ਜਿਹੜੀ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਉਸ ਚੱਕਰ ਦੇ ਵਿੱਚ ਇਹਨਾਂ ਨੇ ਪਾਇਆ ਹੋਇਆ ਕਿ ਉੱਥੇ ਡਰੱਗ ਜਿਹੜੀ ਆ ਭਾਰਤ ਦੀਆਂ ਜਿਹੜੇ ਨੇਤਾ ਲੋਕ ਆ, ਜਿਹੜਾ ਉੱਥੇ ਦਾ ਸਿਸਟਮ ਆ, ਉੱਥੇ ਕਿਵੇਂ ਡਰੱਗ ਨੂੰ ਮੁਹੱਈਆ ਕਰਾਇਆ ਜਾ ਰਿਹਾ ਨੌਜਵਾਨਾਂ ਦੇ ਵਿੱਚ, ਜਾਂ ਸਾਡੇ ਪਾਣੀਆਂ ਦੀ ਗੱਲ ਆ ਜਿਹੜਾ ਉਹ ਪਾਣੀ ਗੰਧਲਾ ਕੀਤਾ ਜਾ ਰਿਹਾ, SYL ਦੀ ਗੱਲ ਕਰਦੇ ਆ ਉਹ ਤੁਹਾਡਾ ਪਾਣੀ ਲੁੱਟਿਆ ਜਾ ਰਿਹਾ। ਇਹ ਸਾਰੇ ਘਟਨਾਕ੍ਰਮ ਦਾ ਜਿਹੜਾ ਹੱਲ ਆ, ਜਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਪੀੜ੍ਹੀਆਂ ਉਹ ਤਦੇ ਸੇਫ ਰਹਿ ਸਕਣਗੀਆਂ ਜਦੋਂ ਸਾਡਾ ਜਿਹੜਾ ਆਜ਼ਾਦ ਰਾਜ ਖਾਲਿਸਤਾਨ ਜਦੋਂ ਹੋਂਦ ਵਿੱਚ ਆਏਗਾ। ਸਾਡੀਆਂ ਜਨਰੇਸ਼ਨ ਦੀਆਂ ਤਰੱਕੀਆਂ, ਸਾਡੀ ਕੌਮ ਦੀ ਤਰੱਕੀ ਉਹ ਉਸੇ ਗੱਲ ਦੇ ਵਿੱਚ ਆ ਕਿ ਜਦੋਂ ਸਾਡਾ ਆਪਣਾ ਕੰਟਰੀ ਬਣ ਜਾਏਗਾ। ਅਦਰਵਾਈਜ਼ ਇਹਨਾਂ ਨੇ ਤੁਹਾਨੂੰ ਜਿਹੜੀਆਂ ਪੂਰੀਆਂ ਪਲੈਨਿੰਗ ਦੇ ਨਾਲ, ਜਿਵੇਂ 1984 ਦੇ ਵਿੱਚ ਕਿਵੇਂ ਵਿਉਂਤਬੰਦੀ ਦੇ ਨਾਲ ਇਹਨਾਂ ਨੇ ਅਟੈਕ ਕੀਤਾ, ਜਿਹੜਾ ਕਰਫਿਊ ਵੀ ਲੱਗਿਆ, ਕਰਫਿਊ ਲਾਉਣ ਦਾ ਕਾਰਨ ਵੀ ਇਹੀ ਸੀ ਕਿ ਕਿਸੇ ਪਾਸੇ ਜਾ ਨਾ ਸਕਣ, ਇਹਨਾਂ ਨੂੰ ਘੇਰ ਕੇ ਕਿਵੇਂ ਅੰਦਰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਨਿਹੱਥੀਆਂ ਸੰਗਤਾਂ ਨੂੰ ਵੀ ਇਹਨਾਂ ਨੇ ਕਿਵੇਂ ਕੋਹ ਕੇ ਉੱਥੇ ਕਿਵੇਂ ਉਹਨਾਂ ਨੂੰ ਗੈਸਾਂ ਜਿਹੜੀਆਂ ਨਿਊਕਲੀਅਰ ਗੈਸਾਂ ਜਿਹੜੀਆਂ ਇੱਕ ਕੰਟਰੀ ਆਪਣੇ ਵਸਨੀਕ ਲੋਕਾਂ ਤੇ ਵਰਤ ਨਹੀਂ ਸਕਦਾ, ਉਹ ਗੈਸਾਂ ਵਰਤ ਕੇ ਉੱਥੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਕਿਵੇਂ ਜਿਹੜੀਆਂ ਨਿਹੱਥੇ ਸਿੱਖਾਂ ਨੂੰ, ਬੱਚੀਆਂ ਨੂੰ, ਸਾਡੀਆਂ ਭੈਣਾਂ ਮਾਵਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਜੀ। ਸੋ ਇਹਦਾ ਬਹੁਤ ਸਾਰੇ ਫਾਇਦੇ ਆ। ਸੋ ਮੈਂ ਸਮਝਦਾ ਵੀ ਇਹ ਸਾਡਾ ਸਿੱਖਾਂ ਦਾ ਫਰਜ਼ ਬਣਦਾ ਕਿ ਅਸੀਂ ਉਸ ਪ੍ਰੋਟੈਸਟ ਨੂੰ ਕਾਮਯਾਬ ਕਰੀਏ, ਜਿਹੜਾ ਕਿ ਮੈਂ ਸਮਝਦਾ ਹਜ਼ਾਰਾਂ ਦਾ ਇਕੱਠ ਹੋਏਗਾ। ਸਾਡੀਆਂ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਇਲਾਕਿਆਂ, ਗੁਰਦੁਆਰਿਆਂ, ਸਟੇਟਾਂ ਦੇ ਵਿੱਚ ਜਿਹੜੀਆਂ ਵਰਕਆਊਟ ਕਰ ਰਹੀਆਂ ਤਾਂ ਕਿ ਇਹ ਵੱਡਾ ਜਿਹੜਾ ਗੈਦਰਿੰਗ ਉੱਥੇ ਹੋ ਸਕੇ। ਉਸ ਸਟੇਟ ਦਾ ਜਿਹੜਾ ਪ੍ਰਧਾਨ ਮੰਤਰੀ ਭਾਰਤ ਦਾ ਇਸ ਕੰਟਰੀ ਦੇ ਵਿੱਚ ਆਇਆ, ਜਿੱਥੇ ਆਜ਼ਾਦੀ ਦੀ ਗੱਲ ਹੁੰਦੀ ਆ, ਜਿੱਥੇ ਸਾਡੀ ਫਰੀडम ਦੀ ਗੱਲ ਹੁੰਦੀ ਆ, ਸਾਨੂੰ ਆਜ਼ਾਦੀ ਦਾ ਮਹਿਸੂਸ ਇੱਥੇ ਆ ਕੇ ਹੁੰਦੀ ਆ ਕਿ ਆਜ਼ਾਦੀ ਦੇ ਮਾਇਨੇ ਕੀ ਆ। ਉਸ ਕੰਟਰੀ ਦੇ ਵਿੱਚ ਅਸੀਂ ਗੁਲਾਮ ਆ। ਸੋ ਆਪਣੀ ਆਜ਼ਾਦੀ ਦੀ ਜਿੱਥੇ ਗੱਲ ਕਰਨੀ ਆ, ਉੱਥੇ ਇਹਦਾ ਚਿਹਰਾ ਜਿਹੜਾ ਹਿੰਦੁਸਤਾਨ ਦੀ, ਭਾਰਤ ਦੀ ਡੈਮੋਕ੍ਰੇਸੀ ਜਿਹੜਾ ਚਿਹਰਾ ਇਹਨਾਂ ਨੇ ਬਣਾਇਆ ਹੋਇਆ, ਉਹਨੂੰ ਨੰਗਾ ਕਰਨ ਦਾ ਸਾਡਾ ਹੈਗਾ ਜੀ। ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਹੈ ਤੇ ਨਾਲ ਜਿਹੜਾ ਤੁਸੀਂ ਇੱਕ ਲੌਬਿੰਗ ਦਾ ਮੈਂਸ਼ਨ ਕੀਤਾ ਹੈਗਾ, ਸੋ ਉਸ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤੀ ਵਾਰੀ ਹੁੰਦਾ ਵੀ ਤੁਸੀਂ ਪ੍ਰੋਟੈਸਟ ਤਾਂ ਚਲੋ ਇੱਕ ਰੋਸ ਵਿਖਾਵੇ ਦੇ ਤੌਰ ਤੇ ਹੁੰਦਾ, ਪਰ ਨਾਲ ਜਿਹੜੀ ਲੌਬਿੰਗ ਦੀ ਗੱਲ ਹੁੰਦੀ ਹੈ ਡਿਪਲੋਮੈਟਿਕ ਚੈਨਲਸ ਦੇ ਥਰੂ, ਕੀ ਉਹ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਵਾਈਟ ਹਾਊਸ ਤੱਕ ਕੋਈ ਪਹੁੰਚ ਕੀਤੀ ਗਈ ਹੋਵੇ ਜਾਂ ਜਸਟਿਸ ਡਿਪਾਰਟਮੈਂਟ ਤੱਕ ਪਹੁੰਚ ਕੀਤੀ ਗਈ ਹੋਵੇ, ਉਹਨਾਂ ਨੂੰ ਕੋਈ ਮੈਮੋਰੈਂਡਮ ਦੇਣ ਦੀ ਗੱਲ, ਜਾਂ ਜਿਹੜੀਆਂ ਮੰਗਾਂ ਹੈਗੀਆਂ ਨੇ ਵੀ ਅਸੀਂ ਕਿਉਂ ਨਰਿੰਦਰ ਮੋਦੀ ਦਾ ਵਿਰੋਧ ਕਰ ਰਹੇ ਹਾਂ ਤੇ ਇਹਦੇ ਕੀ ਕਾਰਨ ਨੇ, ਉਸ ਹਵਾਲੇ ਨਾਲ ਕੋਈ ਉਪਰਾਲਾ? ਜੀ ਦੇਖੋ, ਲਾਸਟ ਟਾਈਮ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਇਆ, ਉਦੋਂ
ਜਿਹੜੀ ਲੌਬਿੰਗ ਕੀਤੀ ਗਈ ਆ ਵਾਸ਼ਿੰਗਟਨ DC ਧਰਤੀ ਤੇ, ਉਹ ਭਾਵੇਂ ਜਿਹੜੀ ਲਾਸਟ ਈਅਰ ਹੀਅਰਿੰਗ ਵੀ ਹੋਈ ਆ ਜਿਹਦੇ ਵਿੱਚ ਸਾਡੀਆਂ ਕਾਫੀ ਸਾਰੀਆਂ ਜਥੇਬੰਦੀਆਂ ਦਾ ਯੋਗਦਾਨ ਸੀ। ਉਹਦੇ ਵਿੱਚ ਸਿੱਖ ਫॉर ਜਸਟਿਸ ਵੀ ਸੀਗੀ, ਉਹਦੇ ਵਿੱਚ ਸਿੱਖ ਕਾਕਸ ਵੀ ਸੀਗੀ, ਜਿਹੜੀ ਉਹ ਅਸੀਂ ਕ੍ਰਿਮੀਨਲ ਕੋਡ ਦੇ ਵਿੱਚ ਜਿਹੜੀ ਹੀਅਰਿੰਗ ਜਿਹੜੀ ਹੋਈ ਸੀਗੀ। ਸੋ ਇਸ ਵਾਰੀ ਵੀ ਜਿਹੜੇ ਸਾਡੇ ਜਥੇਬੰਦੀਆਂ ਦੇ ਨੁਮਾਇੰਦੇ ਆ ਉਹ 1-2 ਦਿਨਾਂ ਦੇ ਵਿੱਚ ਜਿਹੜੀ ਨਿਊਜ਼ ਚੈਨਲਾਂ ਤੇ ਸਾਡੇ ਸੋਸ਼ਲ ਮੀਡੀਆ ਤੇ ਉਹ ਤੁਹਾਨੂੰ ਮਿਲਣਗੀਆਂ ਖਬਰਾਂ ਕਿ ਜਿਹੜੇ ਉੱਥੇ ਅੱਜ ਦੇ ਸਮੇਂ ਦੇ ਵਿੱਚ ਕਾਂਗਰਸਮੈਨ ਆ ਵਾਈਟ ਹਾਊਸ, ਜਿਹੜੇ ਰੈਵਨ ਬਿਲਡਿੰਗ ਮੇਰੇ ਖਿਆਲ 'ਚ ਜੇ ਮੈਂ ਗਲਤ ਨਾ ਹੋਵਾਂ ਜਿੱਥੇ ਕਾਂਗਰਸਮੈਨ ਦੇ ਆਫਿਸ ਹੈਗੇ ਆ, ਉਹ ਸਾਰਿਆਂ ਦੇ ਨਾਲ ਸਮਾਂ ਬੰਨਿਆ ਹੋਇਆ। ਸੋ ਉਹਨਾਂ ਨੂੰ ਜਾ ਕੇ ਇਹਦਾ ਜਿਹੜਾ ਫੇਸ ਆ ਜਿਹੜਾ ਉੱਥੇ ਇਹਨਾਂ ਨੇ ਡੈਮੋਕ੍ਰੇਸੀ ਸ਼ੋਅ ਕਰਦੇ ਆ ਕਿ ਅਸੀਂ ਉੱਥੇ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦੇ ਆ ਮਿਨੋਰਟੀ ਨੂੰ, ਜਿਹੜਾ ਕਿ ਝੂਠ ਆ। ਉੱਥੇ ਇਹਨਾਂ ਆਪਣਿਆਂ ਵਾਸਤੇ ਇਹਨਾਂ ਦੇ ਹੱਕ ਕਾਨੂੰਨ ਕੁਛ ਹੋਰ ਆ, ਮਿਨੋਰਟੀ ਵਾਸਤੇ ਕਾਨੂੰਨ ਕੁਛ ਹੋਰ ਆ। ਜਿਵੇਂ ਹੁਣ ਅਸੀਂ ਯੂਪੀ ਦੇ ਵਿੱਚ ਇਹਨਾਂ ਦਾ ਜਿਹੜਾ ਭਗਵਾ ਜੋਗੀ ਜਿਹੜਾ ਮੁੱਖ ਮੰਤਰੀ ਉੱਥੇ ਬਣਿਆ, ਸੋ ਉਹਦੇ ਆਉਣ ਦੇ ਨਾਲ ਕਿਵੇਂ ਇਹਨਾਂ ਦੇ ਜਿਹੜੇ ਗੁੰਡਾ ਅਨਸਰ ਜਿਹੜੇ ਇਹਨਾਂ ਦੀਆਂ RSS ਸ਼ਿਵ ਸੈਨਾ ਬਜਰੰਗ ਦਲ ਉਹਨਾਂ ਦੇ ਜਿਹੜੇ ਗੁੰਡਾ ਅਨਸਰ ਆ ਕਿਵੇਂ ਉਹ ਘੱਟ ਗਿਣਤੀਆਂ ਸਾਡੀਆਂ ਧੀਆਂ ਮਾਵਾਂ ਭੈਣਾਂ ਦੇ ਨਾਲ ਬਦਸਲੂਕੀਆਂ ਕਰਦੇ ਪਏ ਆ। ਸੋ ਉਸ ਚਿਹਰੇ ਨੂੰ ਨੰਗਾ ਕਰਨ ਵਾਸਤੇ ਵਿਦਨ ਪ੍ਰੂਫ ਉਹ ਕਾਂਗਰਸਮੈਨਾਂ ਦੇ ਆਫਿਸਾਂ ਦੇ ਵਿੱਚ ਟੇਬਲਾਂ ਤੇ ਅਸੀਂ ਉਹ ਪਲੰਦੇ ਰੱਖਾਂਗੇ। ਉਹ ਸਾਡੀ ਜੇ ਇਹ $1 ਬਿਲੀਅਨ ਖਰਚ ਕੇ ਲੌਬਿੰਗ ਕਰਦੇ ਆ ਤੇ ਅਸੀਂ ਵੀ ਐਫਰਟ ਕਰਦੇ ਪਏ ਆ ਕਿ ਜਿਹੜਾ ਭਾਰਤ ਦਾ ਜਿਹੜਾ ਚਿਹਰਾ ਦਿਖਾਣ ਵਾਲੇ ਦੰਦ ਕਹਿੰਦੇ ਹੁੰਦੇ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਉਸ ਜਿਹੜੇ ਖਾਣ ਵਾਲੇ ਦੰਦ ਆ ਜਾਂ ਦਿਖਾਣ ਵਾਲੇ ਆ ਉਸ ਚੀਜ਼ ਨੂੰ ਅਸੀਂ ਇਹਨਾਂ ਦੇ ਨੂੰ ਨੰਗਾ ਕਰਦੇ ਪਏ ਆ। ਸੋ ਸਤਿਗੁਰ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਅਸੀਂ ਪ੍ਰੋਟੈਸਟ ਵੀ 26 ਤਰੀਕ ਨੂੰ ਕਰ ਰਹੇ ਹਾਂ ਵਾਈਟ ਹਾਊਸ ਦੇ ਅੱਗੇ, ਜਿਹਦਾ ਸਮਾਂ 11 ਵਜੇ ਤੋਂ 2 ਵਜੇ ਤੱਕ ਦਾ ਆ। ਸਮੁੱਚੀਆਂ ਜਥੇਬੰਦੀਆਂ ਜਿਹੜੀਆਂ ਰਲ ਕੇ ਇਹਦੇ ਵਿੱਚ ਯੋਗਦਾਨ ਪਾ ਰਹੀਆਂ। ਇਹ ਵੀ ਇੱਕ ਗੱਲ ਮੈਂ ਥੋੜੀ ਜਿਹੀ ਮੈਂਸ਼ਨ ਕਰਨੀ ਚਾਹਾਂਗਾ ਬਈ ਇਹ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਸਮੁੱਚੇ ਨਾਰਥ ਈਸਟ ਕੋਸਟ ਦੇ ਗੁਰਦੁਆਰੇ ਸਾਹਿਬਾਨ, ਸਿੱਖ ਜਥੇਬੰਦੀਆਂ, ਭਾਵੇਂ ਉਹ ਸਿੱਖ ਫॉर ਜਸਟਿਸ ਹੋਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖ ਯੂਥ ਆਫ ਅਮਰੀਕਾ, ਜਿਵੇਂ ਸਾਡੀ ਜਿਹੜੀ ਟ੍ਰਾਈ ਸਟੇਟ ਦੀ ਵੱਡੀ ਸੰਸਥਾ ਸਿੱਖ ਕਲਚਰ ਸੋਸਾਇਟੀ ਗੁਰਦੁਆਰਾ ਸਾਹਿਬ, ਉਹ ਤੇ ਵਰਜੀਨੀਆ ਦੇ ਵਿੱਚ ਜਿਹੜਾ ਗੁਰਦੁਆਰਾ ਫੇਅਰਫੈਕਸ ਸਿੰਘ ਸਭਾ ਫੇਅਰਫੈਕਸ, ਉਹ ਵੀ ਜਿਹੜੇ ਸਾਧ ਸਿੰਘ ਦੇ ਰਹੇ, ਗੁਰਦੁਆਰਾ ਕਾਰਟਰੇਟ ਨਿਊ ਜਰਸੀ, ਦਸ਼ਮੇਸ਼ ਦਰਬਾਰ ਸਿੰਘ ਸਭਾ, ਗੁਰਦੁਆਰਾ ਗਲੈਨ ਰੌਕ ਔਰ ਨਿਊਯਾਰਕ ਤੋਂ ਸਿੱਖ ਸੈਂਟਰ ਆਫ ਨਿਊਯਾਰਕ ਕਿੰਗ ਫਲੈਸ਼ਿੰਗ ਔਰ 222 ਤੋਂ ਕੁਈਨ ਵਿਲੇਜ, ਤਕਰੀਬਨ ਆਲਮੋਸਟ ਸਾਰੇ ਗੁਰਦੁਆਰਿਆਂ ਤੋਂ ਜਿਹੜਾ ਸੰਗਤਾਂ ਦਾ ਪ੍ਰਬੰਧ, ਭਾਵੇਂ ਕਿ ਸਿੱਖ ਕਲਚਰ ਸੋਸਾਇਟੀ ਗੁਰਦੁਆਰਾ ਸਾਹਿਬ ਤੋਂ ਬੱਸ ਦਾ ਅਰੇਂਜਮੈਂਟ ਹੋ ਚੁੱਕਿਆ ਜੀ। ਸੋ ਕੁਝ ਗੁਰਦੁਆਰਿਆਂ ਹੋਰ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਕਿਉਂਕਿ ਸੋਮਵਾਰ ਦਾ ਦਿਨ ਆ, ਤੋ ਇਸ ਕਰਕੇ ਥੋੜਾ ਪ੍ਰਬੰਧ ਜਿਹੜੀਆਂ ਕੁਝ ਸੱਜਣ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਪਰਸਨਲ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਉਹ ਜਾ ਰਹੇ ਆ 8-8 10-10 ਸਿੰਘ ਲੈ ਕੇ। ਸੋ ਵਰਜੀਨੀਆ ਏਰੀਆ ਦੇ ਵਿੱਚ ਲਗਭਗ 200 ਸਿੰਘ ਦਾ ਜਿਹੜੀ ਕਮਿਟਮੈਂਟ ਸਾਡੇ ਕੋਲ ਹੈਗੀ ਆ, ਜਿਹੜੀ ਅੱਜ ਵੀ ਅਸੀਂ ਕਾਲਾਂ ਕਰਕੇ ਕਰਦੇ ਸੀ। ਇਸ ਵਾਰੀ ਅਸੀਂ ਪੂਰੇ ਜਾਹੋ ਜਲਾਲ ਦੇ ਨਾਲ ਸਾਰੀਆਂ ਜਥੇਬੰਦੀਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਂਝੇ ਰੂਪ ਦੇ ਵਿੱਚ, ਮੈਂ ਦੇਖੋ TV 84 ਤੇ ਆਪਾਂ ਬੈਠੇ ਆ, ਇਸ ਵਾਰੀ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਜਿੰਨੇ ਵੀ ਪੰਥਕ ਪ੍ਰੋਗਰਾਮ ਹੋਣ ਇਹਦੇ ਵਿੱਚ ਸਾਡਾ ਐਕਸਪੀਰੀਅੰਸ ਵੀ ਆ, ਅਸੀਂ ਪ੍ਰੈਕਟੀਕਲ ਕਰਕੇ ਵੀ ਦੇਖਦੇ ਪਏ ਆ। ਚਾਹੇ ਯੂਨਾਈਟਿਡ ਨੇਸ਼ਨ ਅੱਗੇ 6 ਜੂਨ ਦਾ ਮੁਜ਼ਾਹਰਾ ਕੀਤਾ, ਇਸ ਵਾਰੀ ਜਿਹੜਾ 26 ਤਰੀਕ ਨੂੰ ਰੱਖਿਆ ਆਪਾਂ ਨੇ ਵਾਈਟ ਹਾਊਸ ਅੱਗੇ, ਉਹ ਵੀ ਅਸੀਂ ਇਕੱਠੇ ਹੋ ਕੇ ਯੂਨਿਟੀ ਦੇ ਨਾਲ ਕਰ ਰਹੇ ਆ ਤਾਂ ਕਿ ਸਾਡੀ ਆਵਾਜ਼ ਜਿਹੜੀ ਆ ਹੋਰ ਵੱਡੇ ਰੂਪ 'ਚ ਬੁਲੰਦ ਹੋ ਕੇ ਅਸੀਂ ਉਸ ਭਾਰਤੀ ਬੁੱਚੜ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੂੰ ਦੱਸ ਸਕੀਏ ਕਿ ਆਜ਼ਾਦੀ ਦੀ ਮੰਜ਼ਿਲ ਤੱਕ, ਖਾਲਿਸਤਾਨ ਦੀ ਪ੍ਰਾਪਤੀ ਤੱਕ ਜਿਹੜੇ ਸਿੱਖ ਆ ਉਹ ਇਕੱਠੇ ਆ ਔਰ ਤਨਦੇਹੀ ਦੇ ਨਾਲ ਲੜਦੇ ਰਹਿਣਗੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ। ਜੀ ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਹੋਰ ਭਾਈਚਾਰਿਆਂ ਦੀ ਵੀ ਗੱਲ ਕੀਤੀ ਸੀਗੀ ਵੀ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਵੀ ਪਿਛਲੀ ਵਾਰ ਸ਼ਮੂਲੀਅਤ ਕੀਤੀ ਸੀਗੀ, ਉਹ ਕਸ਼ਮੀਰੀ ਭਾਈਚਾਰਾ ਹੋਵੇ ਜਾਂ ਦਲਿਤ ਭਾਈਚਾਰਾ ਹੋਵੇ ਜਿਹੜਾ ਉਧਰ ਸਾਊਥ ਇੰਡੀਆ ਦੇ ਵਿੱਚ ਜਾਂ ਹੋਰ ਜਿਹੜੇ ਹੈਗੇ ਆਪਣੇ ਉਹ ਵਸਦੇ ਆ। ਤੇ ਜਦੋਂ ਅਸੀਂ ਹੋਰ ਭਾਈਚਾਰਿਆਂ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਅੱਜ ਮਾਈਨੋਰਿਟੀਜ਼ ਦੇ ਨਾਲ ਕੀ ਹੋ ਰਿਹਾ ਹੈ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਤੋਂ ਵੀ ਖਬਰ ਸੀਗੀ ਕਿ ਉੱਥੇ ਰਮਜ਼ਾਨ ਦੇ ਦਿਨਾਂ ਦੇ ਹੁਣ ਜਿਹੜੇ ਦਿਨ ਚੱਲ ਰਹੇ ਆ, ਇੱਕ ਮਸੀਤ ਢਾਉਣ ਦੀ ਖਬਰ ਹੈ। ਤੇ ਦਲਿਤਾਂ ਦੇ ਨਾਲ ਕੀ ਹੋ ਰਿਹਾ ਹੈ, ਕ੍ਰਿਸਚੀਅਨਸ ਦਾ ਜ਼ਿਕਰ ਆਉਂਦਾ, ਮੁਸਲਮਾਨਾਂ ਦਾ ਜ਼ਿਕਰ ਆਉਂਦਾ। ਤੇ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੀ ਇਸ ਪ੍ਰੋਟੈਸਟ ਦੇ ਵਿੱਚ ਉਹ ਜਥੇਬੰਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ, ਉਹਨਾਂ ਦੇ ਬੰਦੇ ਤੁਸੀਂ ਉਹਨਾਂ ਨਾਲ ਇਨ ਟੱਚ ਹੈਗੇ ਹੋ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਕਸ਼ਮੀਰੀ ਭਾਈਚਾਰਾ ਆ
ਉਹ ਯੂਨਾਈਟਿਡ ਨੇਸ਼ਨ ਅੱਗੇ ਵੀ ਆਉਂਦੇ ਆ, ਅਸੀਂ ਉੱਥੇ ਵੀ ਅਸੀਂ ਟੈਸਟ ਕਰਦੇ ਹਾਂ ਇਕੱਠੇ ਹੋ ਕੇ। ਉਹਨਾਂ ਤੱਕ ਅਸੀਂ ਆਪਣੀ ਬੇਨਤੀ ਜਿਹੜੀ ਆ ਪਹੁੰਚਾ ਦਿੱਤੀ ਆ। ਸੋ ਉਹਨਾਂ ਦੀ ਸਾਨੂੰ ਫੀਡਬੈਕ ਜਿਹੜੀ ਆ ਉਹਨਾਂ ਨੇ ਸਾਨੂੰ ਦੱਸਣਾ ਆ ਉਹ ਕਿੰਨੇ ਕੁ ਜਿਹੜੇ ਉਹਨਾਂ ਦੇ ਬੰਦੇ ਉੱਥੇ ਪ੍ਰੋਟੈਸਟ ਦੇ ਵਿੱਚ ਆ ਰਹੇ ਆ, ਆਣਗੇ ਜ਼ਰੂਰ। ਤੇ ਬਾਕੀ ਜਿਹੜੀਆਂ ਦੂਜੀਆਂ ਸਾਊਥ ਦੀਆਂ ਜਿਹੜੀਆਂ ਦਲਿਤ ਭਾਈਚਾਰੇ ਦੀਆਂ, ਉਹਨਾਂ ਤੱਕ ਹਾਲੇ ਤੱਕ ਸਾਡਾ ਕੋਈ ਨਹੀਂ ਕਨੈਕਸ਼ਨ ਹੋਇਆ। ਸੋ ਉਹਨਾਂ ਨਾਲ ਵੀ ਅਸੀਂ ਮੇਰੇ ਖਿਆਲ 'ਚ ਅਸੀਂ ਕੱਲ ਨੂੰ ਕਲੀਅਰ ਕਰ ਲਾਂਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਦੱਸਾਂਗੇ ਵੀ ਅਸੀਂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਅਸੀਂ ਕਰ ਚੁੱਕੇ ਹਾਂ ਜਾਂ ਨਹੀਂ ਕਰੀ। ਸੋ ਇਹ ਦੋਨੇ ਮੈਂਸ਼ਨ ਕਰਾਂਗੇ ਜੀ। ਪਰ ਦੇਖੋ, ਅਸੀਂ ਉਸ ਭਾਈਚਾਰਿਆਂ ਨੂੰ ਨਾਲ ਲੈਣਾ ਚਾਹੁੰਦੇ ਹਾਂ। ਜਿਵੇਂ ਹੁਣ ਸਾਊਥ ਦੇ ਵਿੱਚ ਕਾਫੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀਆਂ ਉਹ ਵੀ ਆਪਣੀ ਕੰਟਰੀ ਵਾਸਤੇ ਆਪਣੇ, ਕਿਉਂਕਿ ਉਹ ਮੂਲ ਨਿਵਾਸੀ ਦਾ ਉਹਨਾਂ ਨੇ ਜਿਹੜਾ ਆਪਣਾ ਲਿਆ ਹੋਇਆ ਕਿ ਜਿਹੜਾ ਅਸੀਂ ਉਹ ਵੀ ਆਪਣੀ ਆਜ਼ਾਦੀ ਚਾਹੁੰਦੇ ਆ। ਤੇ ਜੋ ਸਿੱਖਾਂ ਦੀ ਗੱਲ ਆ, ਕਿਉਂਕਿ ਇੱਕ ਜਿਹੜਾ ਵੱਡਾ ਪੰਜਾਬ ਸੀ ਜਿਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਅਸੀਂ ਵੀ ਪੰਜਾਬ ਦੀ ਗੱਲ ਕਰਦੇ। ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਜਨਰੇਸ਼ਨਾਂ ਉਹ ਤਦ ਹੀ ਸੇਫ ਰਹਿ ਸਕਣਗੀਆਂ ਜੇ ਆਪਣੀ ਕੰਟਰੀ ਹੋਵੇ। ਜੇ ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਜਿਹੜੀ ਆ ਕੰਟੀਨਿਊ ਹਲੇ ਵੀ ਇੱਕਾ ਦੁੱਕਾ ਘਟਨਾਵਾਂ ਸਾਨੂੰ ਸੋਸ਼ਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲਦੀਆਂ। ਜੇ ਸਾਡਾ ਆਪਣਾ ਕੰਟਰੀ ਹੋਊਗਾ, ਸਾਡਾ ਆਪਣਾ ਮੁਲਕ ਹੋਏਗਾ, ਤੇ ਉਹਦੇ ਵਿੱਚ ਫਿਰ ਕੋਈ ਵੀ ਬੇਹੁਰਮਤੀ ਜਿਹੜੀ ਆ, ਚਾਹੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਚਾਹੇ ਸਾਡੇ ਸਿੱਖ ਭਰਾਵਾਂ ਦੀਆਂ ਦਸਤਾਰਾਂ ਦੀ ਗੱਲ ਹੋਵੇ, ਚਾਹੇ ਅਸੀਂ ਸੋਸ਼ਲ ਮੀਡੀਆ 'ਚ ਕਈ ਵਾਰੀ ਦੇਖਦੇ ਆ ਕੇਸ ਕਤਲ ਕਰ ਦਿੱਤੇ ਜਾਂਦੇ ਆ ਫੜ ਕੇ, 2-4 ਜਿਹੜੇ ਉਹਨਾਂ ਦੇ ਗੁੱਡਾ ਅਨਸਰ ਜਿਹੜੇ ਹੁੰਦੇ ਆ ਜਥੇਬੰਦੀਆਂ ਦੇ। ਤੇ ਫਿਰ ਜਦੋਂ ਆਪਣਾ ਕੰਟਰੀ ਹੋਏਗਾ, ਸੋ ਮੈਂ ਤਾਂ ਇਹ ਸਮਝਦਾ ਪਰਸਨਲੀ ਮੇਰੇ ਵਿਚਾਰ ਹੈਗੇ ਕਿ ਕੋਈ ਫਿਰ ਜ਼ਰੂਰਤ ਨਹੀਂ ਕਰੇਗਾ ਗੁੰਡਾ ਅਨਸਰ ਐਸੇ ਕਰਮ ਕਰਨ ਦੀ। ਸੋ ਜੇ ਅਸੀਂ ਅੱਜ ਇਹਨਾਂ ਕੰਟਰੀਆਂ ਦੀ ਗੱਲ ਕਰਦੇ ਆ ਜਾਂ ਵਿਦੇਸ਼ੀ ਕੰਟਰੀਆਂ ਦੇ ਵਿੱਚ, ਤੇ ਕੋਈ ਬਾਈਬਲ ਦੀ ਕੋਈ ਨਹੀਂ ਕਰਕੇ ਦੇਖ ਲਵੇ, ਕਿਉਂਕਿ ਇੱਥੇ ਦੇ ਕਾਨੂੰਨ ਸਖਤ ਆ ਤੇ ਸਜ਼ਾਵਾਂ ਸਖਤ ਦਿੰਦੇ ਆ, ਇਨਵੈਸਟੀਗੇਟ ਹੁੰਦੀ ਆ। ਤੇ ਭਾਰਤ ਵਿੱਚ ਤੁਸੀਂ ਦੇਖੋ ਉੱਥੇ ਕੋਈ ਇਨਵੈਸਟੀਗੇਟ ਨਹੀਂ, ਕੋਈ ਸਜ਼ਾਵਾਂ ਨਹੀਂ। ਸੋ 1984 ਦੇ ਜਿਹੜੇ ਕਾਤਲ ਆ ਅੱਜ ਵੀ ਲਾਲ ਰੰਗ ਦੀਆਂ ਜਿਹੜੀਆਂ ਉਹ ਲਾਲ ਬੱਤੀਆਂ ਲਾ ਕੇ ਝੰਡੀਆਂ ਲਾ ਕੇ ਗੱਡੀਆਂ ਦੇ ਉੱਤੇ ਤੁਰੇ ਫਿਰਦੇ ਆ, ਤੇ ਉੱਥੇ ਕੋਈ ਸਜ਼ਾਵਾਂ ਨਹੀਂ, ਕਿਉਂਕਿ ਉਹਨਾਂ ਦਾ ਸਿਸਟਮ, ਚਾਹੇ ਉਹ ਅਦਾਲਤੀ ਸਿਸਟਮ ਜਿਹੜਾ ਆ, ਚਾਹੇ ਉਹ ਥੱਲੇ ਉੱਪਰ ਤੱਕ ਸਾਰਾ ਹੀ ਉਹਨਾਂ ਦਾ ਖਰੀਦਿਆ ਹੋਇਆ। ਔਰ ਉਹ ਜਦੋਂ ਦੇਖਦੇ ਆ ਕਿ ਇਹ ਅਸੀਂ ਜਿਹੜੇ ਢੰਗ ਤਰੀਕੇ, ਹੁਣ ਤੁਸੀਂ ਦੇਖਿਆ ਹੋਣਾ ਗਊ ਦਾ ਉਹਨਾਂ ਨੇ ਕਾਫੀ ਜਿਹੜਾ ਮੈਸੇਜ ਚੱਕਿਆ ਹੋਇਆ। ਇੱਕ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਦੇਖਦਾ ਸੀ, ਉਹਨਾਂ ਦਾ ਇੱਕ ਬੀਜੇਪੀ ਦਾ ਵੱਡਾ ਲੀਡਰ ਆ, ਉਹ ਕਹਿੰਦਾ ਵੀ ਜਿਹੜਾ ਗਾਂ ਦਾ ਗੋਬਰ ਆ ਉਹ ਡਾਇਮੰਡ ਦੇ ਬਰਾਬਰ ਆ, ਕੋਰਟ ਦਾ ਕੋਈ ਸਟੇਟਮੈਂਟ ਸ਼ਾਇਦ ਆਈ ਹੋਵੇ। ਸੋ ਮੈਂ ਸੋਸ਼ਲ ਮੀਡੀਆ ਦੇਖਦਾ ਸੀ। ਸੋ ਉਹਨਾਂ ਦੀ ਦੇਖੋ ਸੋਚ ਕਿੱਥੇ ਖੜੀ ਆ, ਉਹ ਕਿਵੇਂ ਮਿਨੋਰਟੀ ਨੂੰ ਜਿਵੇਂ ਬੀਫ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ, ਉਹ ਅੱਜ ਕੱਲ੍ਹ ਸੋਸ਼ਲ ਹੁਣ ਉਹ ਹਰ ਇੱਕ ਉਸ ਚੀਜ਼ ਨੂੰ ਆਪਣੇ ਤਰੀਕੇ ਨਾਲ ਉਸ ਮੁਲਕ ਨੂੰ ਚਲਾਉਣ ਦੀ ਗੇਮ ਕਰ ਰਹੇ ਆ ਕਿ ਉੱਥੇ ਸਾਡੀਆਂ ਘੱਟ ਗਿਣਤੀਆਂ ਦਾ ਜਿਹੜਾ ਸਾਹ ਘੁੱਟ ਹੋ ਰਿਹਾ ਆ। ਸੋ ਉਹ ਉਦੋਂ ਹੀ ਆਜ਼ਾਦ ਫਜ਼ਾਵਾਂ ਦੇ ਵਿੱਚ ਸਾਹ ਲੈਣਗੇ ਜਦੋਂ ਸਾਡਾ ਕੰਟਰੀ ਬਣ ਜਾਏਗਾ, ਉਹਦੇ ਵਿੱਚ ਬਰਾਬਰ ਦੇ ਅਧਿਕਾਰ ਹੋਣਗੇ। ਚਾਹੇ ਹਿੰਦੂ ਜੇ ਰਹਿਣਾ ਚਾਹਣਗੇ ਪੰਜਾਬ ਵਿੱਚ, ਉਹਨਾਂ ਨੂੰ ਵੀ ਬਰਾਬਰ ਦੇ ਰਾਈਟਸ ਮਿਲਣਗੇ, ਹੱਕ ਮਿਲਣਗੇ, ਅਧਿਕਾਰ ਮਿਲਣਗੇ। ਚਾਹੇ ਉਹ ਮੁਸਲਮਾਨ ਹੋਣ, ਉਹ ਬਰਾਬਰ ਦੇ ਅਧਿਕਾਰ ਹੋਣਗੇ। ਜਿਹੜਾ ਕਿ ਹਲੀਮੀ ਰਾਜ ਦੀ ਗੱਲ ਆ, ਬੇਗਮਪੁਰੇ ਦੀ ਗੱਲ ਆ, ਜਿਵੇਂ ਸਾਡਾ ਬੈਣੀ ਦਾ ਕੰਸੈਪਟ ਆ। ਸੋ ਉਹ ਉਸ ਵਿੱਚ ਸਾਨੂੰ ਕਿਸੇ ਨੂੰ ਘਬਰਾਉਣ ਦੀ, ਕਈ ਵਾਰੀ ਸਾਡੇ ਭਰਾ ਕਈ ਕਹਿੰਦੇ ਖਾਲਿਸਤਾਨ ਦੇ ਵਿੱਚ ਸ਼ਾਇਦ ਇਹ ਕੱਟੜਪੰਥੀਆਂ ਦੀ ਕੰਟਰੀ ਹੋਏਗਾ। ਨਹੀਂ, ਸਾਡੇ ਬਹੁਤ ਸਾਰੀਆਂ ਸਿੱਖ ਬੁੱਕਾਂ ਆ, ਅਸੀਂ ਲਿਆਵਾਂਗੇ ਵੀ ਇੱਥੇ ਨਿਊਯਾਰਕ ਦੇ ਵਿੱਚ ਅਵੇਲੇਬਲ। ਜੇ ਕੋਈ ਬਾਹਰ ਵੀ ਕਿਸੇ ਭਰਾ ਨੂੰ ਕਿਸੇ ਹੋਰ ਸਟੇਟ 'ਚ ਚਾਹੀਦੀ ਹੋਵੇ, ਉੱਥੇ ਵੀ ਅਸੀਂ ਜਿਹੜਾ ਲਿਟਰੇਚਰ ਪਹੁੰਚਾਵਾਂਗੇ। ਖਾਲਿਸਤਾਨ ਕਿਉਂ ਜ਼ਰੂਰੀ ਆ ਔਰ ਉਹਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕਿੱਦਾਂ ਦੇ ਜਿਹੜੇ ਰਾਈਟਸ ਹੋਣਗੇ, ਮਤਲਬ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ। ਕਈ ਵਾਰੀ ਲੋਕੀ ਪ੍ਰਚਾਰ ਕਰਦੇ ਆ, ਦੇਖੋ ਜੀ ਇਹ ਖਾਲਿਸਤਾਨ ਦੇ ਵਿੱਚ ਘੱਟ ਗਿਣਤੀਆਂ ਜਿਹੜੀਆਂ ਹੋ ਜਾਣਗੀਆਂ, ਵੀ ਸਿੱਖ ਜ਼ਿਆਦਾ ਹੋਣਗੇ ਉਹਦੇ ਵਿੱਚ, ਬਾਕੀ ਮਿਨੋਰਟੀ 'ਚ ਆ ਜਾਏਗੀ, ਇਹ ਉਹਨਾਂ ਵਾਸਤੇ ਵੀ ਉਹੀ ਸਖਤਾਈ ਹੋਏਗੀ। ਨਹੀਂ, ਇਹ ਗੱਲ ਬਿਲਕੁਲ ਗਲਤ ਆ। ਇਹ ਉਹ ਲੋਕ ਫੈਲਾ ਰਹੇ ਆ ਜਿਹੜੇ ਏਜੰਸੀਆਂ ਦੇ ਖਰੀਦੇ ਹੋਏ ਆ, ਪਿਆਦੇ ਆ। ਸੋ ਮੇਰੇ ਖਿਆਲ 'ਚ ਜਿਹੜੀ ਆਜ਼ਾਦ ਕੌਮ ਦੀ ਜਦੋਂ ਆਜ਼ਾਦੀ ਸਾਨੂੰ ਮਿਲ ਜੇਗੀ, ਉਹਦੇ ਵਿੱਚ ਸਾਰੇ ਹੀ ਸੇਫ ਹੋਣਗੇ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਹਿੰਦੂ ਹੋਣ, ਚਾਹੇ ਈਸਾਈ ਹੋਣ, ਚਾਹੇ ਸਿੱਖ ਹੋਣ। ਉਹ ਸਾਰੇ ਉਹ ਕੰਟਰੀ ਫਿਰ ਇਸੇ ਕਰਕੇ ਜਦੋਂ ਵੰਡ ਵੀ ਹੋਈ ਸੀ ਮੁਲਕ ਦੀ, ਇਹ ਸਾਨੂੰ ਧੋਖੇ ਵਿੱਚ ਇਸੇ ਕਰਕੇ ਸਿੱਖਾਂ ਨੂੰ ਰੱਖਿਆ ਗਿਆ ਕਿ ਜੇ ਇਹਨਾਂ ਨੂੰ ਕੰਟਰੀ ਹੋਂਦ ਵਿੱਚ ਆ ਗਈ ਸਿੱਖਾਂ ਦਾ ਪੰਜਾਬ ਜਿਹੜਾ ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਜੀ, ਤੇ ਇਹ ਫਿਰ ਵਰਲਡ ਦੇ ਵਿੱਚ ਇਹ ਵਧੀਆ ਰਾਜ ਦਿਖਾਣਗੇ, ਇਹਨਾਂ ਦਾ ਬੋਲਬਾਲਾ ਹੋਏਗਾ। ਸੋ ਸਾਡੇ ਨਾਲ ਸਿੱਖਾਂ ਨਾਲ ਧੋਖਾ ਹੋਇਆ।
ਸੋ ਅਸੀਂ ਇਹ ਸਾਰੀਆਂ ਗੱਲਾਂ ਨੂੰ ਲਿਬਰੇਟ ਕਰਕੇ ਜਿਹੜਾ ਮੋਦੀ ਦਾ ਜਿਹੜਾ ਚਿਹਰਾ ਆ ਉੱਥੇ ਦੀ ਡੈਮੋਕ੍ਰੇਸੀ ਦਾ ਜਿਹੜੀਆਂ ਘੱਟ ਗਿਣਤੀਆਂ ਦੇ ਨਾਲ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਚੀਜ਼ ਨੂੰ ਨੰਗਾ ਕਰਨ ਵਾਸਤੇ 26 ਤਰੀਕ ਨੂੰ ਜਿਹੜਾ ਅਸੀਂ ਪ੍ਰੋਟੈਸਟ ਜਿਹੜਾ ਮੋਦੀ ਦੇ ਖਿਲਾਫ ਕਰ ਰਹੇ ਹਾਂ। ਜੀ ਹਿੰਮਤ ਸਿੰਘ ਜੀ, ਸਾਡਾ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਜਾ ਰਿਹਾ। ਅੰਤ ਦੇ ਵਿੱਚ 1 ਮਿੰਟ ਦੇ ਵਿੱਚ ਪ੍ਰੋਟੈਸਟ ਦੇ ਹਵਾਲੇ ਨਾਲ ਤੇ ਜਿਹੜੀਆਂ ਇੱਥੋਂ ਦੀਆਂ ਨਿਊਯਾਰਕ ਜਾਂ DMV ਏਰੀਆ ਦੇ ਵਿੱਚ ਜਿਹੜਾ ਨਾਰਥ ਈਸਟ ਆਪਣਾ ਈਸਟ ਕੋਸਟ ਹੈਗਾ ਅਮਰੀਕਾ ਦਾ, ਉਹਦੇ ਵਿੱਚ ਜਿਹੜੀਆਂ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਪ੍ਰੋਟੈਸਟ ਦੇ ਹਵਾਲੇ ਨਾਲ? ਜੀ ਮੈਂ ਬੇਨਤੀ ਕਰਨਾ ਚਾਹਾਂਗਾ, ਦੇਖੋ ਇਹਦੇ ਵਿੱਚ ਸਾਡੀਆਂ ਜਨਰੇਸ਼ਨਾਂ ਦਾ, ਸਾਡੇ ਬੱਚਿਆਂ ਦਾ ਫਿਊਚਰ ਛੁਪਿਆ ਹੋਇਆ। ਇਹ ਜਦੋਂ ਪ੍ਰੋਟੈਸਟ ਕਰਦੇ ਆ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ, ਕਿਉਂਕਿ ਜਦੋਂ ਅਸੀਂ ਇੱਥੇ ਕਾਂਗਰਸਮੈਨਾਂ ਨਾਲ ਬਹਿੰਦੇ ਆ ਤੇ ਉਹ ਸਾਨੂੰ, ਮੈਂ ਉਹ ਨਾਮ ਨਹੀਂ ਲੈਣਾ ਚਾਹਾਂਗਾ, ਪਰ ਉਹ ਸਾਨੂੰ ਕਈ ਵਾਰੀ ਦੱਸ ਦਿੰਦੇ ਆ ਵੀ ਤੁਹਾਡੇ ਕੀਤੇ ਹੋਏ ਪ੍ਰੋਟੈਸਟ ਦੇ ਤੁਹਾਡੇ ਵਾਸਤੇ ਕਿੰਨਾ ਫਾਇਦਾ ਆ, ਔਰ ਉਸ ਕੰਟਰੀ ਦਾ ਤੁਸੀਂ ਚਿਹਰਾ ਨੰਗਾ ਕਰਦੇ ਆ ਜਿਹੜਾ ਮਖੌਟਾ ਪਾਇਆ ਹੋਇਆ ਉਹਨਾਂ ਨੇ। ਸੋ ਮੈਂ ਬੇਨਤੀ ਕਰੂੰਗਾ, ਇਹ ਜੋ ਖਾਲਿਸਤਾਨ ਆ ਇਹ ਕੋਈ ਹਊਆ ਨਹੀਂ ਹੈਗਾ, ਤੁਹਾਨੂੰ ਡਰਨ ਦੀ ਲੋੜ ਨਹੀਂ ਆ। ਅੱਜ ਕਿਸੇ ਵੀ ਕੰਟਰੀ ਵਿੱਚ ਜਾਓ ਜਾਂ ਈਵਨ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗਦੇ ਆ, ਜਿਹੜੇ ਉੱਥੇ ਦੇ ਨੌਜਵਾਨ ਆ ਪੰਜਾਬ ਦੇ ਵਿੱਚ, ਉਹ ਕੋਈ ਵੀ ਕਾਲ ਕਰ ਦੇਵੇ। ਜਦੋਂ ਸ਼ਿਵ ਸੈਨਾ ਦੇ ਕਈ ਵਾਰੀ ਉੱਥੇ ਜਿਹੜੇ ਕਾਰਕੁਨ ਉਹਨਾਂ ਦੇ ਜਿਹੜੇ ਬਦਮਾਸ਼, ਉਹ ਜਦੋਂ ਐਲਾਨ ਕਰਦੇ ਆ ਕਿ ਅਸੀਂ ਭਿੰਡਰਾਂ ਵਾਲਿਆਂ ਸੰਤਾਂ ਦਾ ਪੁਤਲਾ ਫੂਕਾਂਗੇ, ਤੇ ਫਿਰ ਜਦੋਂ ਕੋਈ ਵੀ ਜਥੇਬੰਦੀ ਦਾ ਸਿੰਘ ਕਾਲ ਕਰਦਾ ਹੈ ਨਾ, ਕੋਈ ਵੀ ਉੱਥੇ ਗੁਰਸਿੱਖ ਨੌਜਵਾਨ ਇੱਕ ਕਾਲ ਦੇ ਦਿੰਦਾ ਵੀ ਸਿੱਖੋ ਨੌਜਵਾਨੋ ਆ ਜਾਓ, ਅਸੀਂ ਇਹਨਾਂ ਦਾ ਜਵਾਬ ਦੇਣਾ ਆ, ਤੇ ਫਿਰ ਨੌਜਵਾਨ ਆ ਉਹ ਜਥੇਬੰਦੀਆਂ ਦੇ ਉੱਤੇ ਉੱਠ ਕੇ ਉਹ ਸਾਰੇ ਉੱਥੇ ਪਹੁੰਚਦੇ ਆ। ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸਾਡੇ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਆ ਉਹਨਾਂ ਦੀ ਸੇਫਟੀ ਨੂੰ ਕਾਇਮ ਕਰਨ ਵਾਸਤੇ, ਜਦੋਂ ਸਾਡੇ ਪੰਜਾਬ ਦੇ ਵਿੱਚ ਸਿੱਖ ਜਿਹੜੇ ਆ ਉਹ ਤਕੜੇ ਹੋਣਗੇ ਤੇ ਫਿਰ ਜਿਹੜੀਆਂ ਪੰਜਾਬ ਭਾਰਤ ਦੀਆਂ ਬਾਕੀ ਸਟੇਟਾਂ ਵਿੱਚ ਸਾਡੇ ਸਿੱਖ ਬੈਠੇ ਆ ਉਹ ਵੀ ਸੇਫ ਹੁੰਦੇ ਆ। ਕਿਉਂਕਿ ਕਈ ਵਾਰੀ ਇਹ ਗੱਲ ਆਉਂਦੀ ਵੀ ਜੇ ਖਾਲਿਸਤਾਨ ਬਣ ਗਿਆ, ਮੈਂ ਥੋੜਾ ਟਾਈਮ 1 ਮਿੰਟ ਦਾ ਜ਼ਿਆਦਾ ਲੈ ਰਿਹਾ, ਜਦੋਂ ਖਾਲਿਸਤਾਨ ਬਣਨਾ ਤੇ ਫਿਰ ਕਈ ਵਾਰੀ ਕੁਐਸਚਨ ਕਰਦੇ ਵੀ ਜਿਹੜੇ ਪੰਜਾਬ ਤੋਂ ਬਾਹਰਲੇ ਸਿੱਖ ਉਹਨਾਂ ਦਾ ਕੀ ਬਣੂ ਜੀ। ਤੇ ਉਹਨਾਂ ਵਾਸਤੇ ਮੈਂ ਬੇਨਤੀ ਕਰੂੰਗਾ, ਦੇਖੋ ਜੇ ਪੰਜਾਬ ਦੇ ਸਿੱਖਾਂ ਦਾ ਛਿੱਤਰ ਉਹਨਾਂ ਦੀ ਡਾਂਗ ਤਕੜੀ ਆ ਤੇ ਫਿਰ ਪੰਜਾਬ ਤੋਂ ਬਾਹਰਲੇ ਸਿੱਖ ਵੀ ਸੇਫ ਰਹਿ ਸਕਣਗੇ। ਜੇ ਪੰਜਾਬ ਵਾਲੇ ਸਿੱਖਾਂ ਨੂੰ ਉਹਨਾਂ ਨੇ ਆਪਣੇ ਕੰਟਰੋਲ 'ਚ ਕਰ ਲਿਆ, ਜਾਂ ਉੱਥੇ ਹਿੰਦੂਵਾਦ ਦਾ ਏਜੰਡਾ ਜਿਹੜਾ ਅੱਜ ਚੱਲ ਰਿਹਾ RSS ਦਾ, ਜੇ ਸਾਡੇ ਪੰਜਾਬ ਦੇ ਸਿੱਖ ਹੀ ਖਤਮ ਹੋ ਗਏ ਫਿਰ ਬਾਹਰਲੇ ਸਿੱਖਾਂ ਦਾ ਵਾਲੀ-ਵਾਰਸ ਕੋਈ ਨਹੀਂ ਰਹੇਗਾ। ਤੇ ਫਿਰ ਪੰਜਾਬ ਦੇ ਸਿੱਖਾਂ ਵਾਸਤੇ ਮੈਂ ਕਹੂੰਗਾ, ਜੇ ਵਿਦੇਸ਼ਾਂ ਦੇ ਵਿੱਚ ਅੱਜ ਬੈਠਾ ਸਿੱਖ ਜਾਗਰੂਕ ਆ, ਜੇ ਉਹ ਉੱਥੇ ਦੇ ਜਿਹੜੇ ਕਾਤਲ ਪੰਜਾਬ ਭਾਰਤ ਤੋਂ ਚੜ ਕੇ ਅਮਰੀਕਾ ਜਾਂ ਕਿਸੇ ਵਿਦੇਸ਼ ਵਿੱਚ ਜਾ ਕੇ ਆਪਣੇ ਗੱਲ ਕਰਦਾ ਆ, ਆਪਣੇ ਹਿੰਦੂਵਾਦ ਦੀ ਗੱਲ ਕਰਦਾ ਆ, ਜਦੋਂ ਵਿਦੇਸ਼ੀ ਸਿੱਖ ਉਹਨਾਂ ਨੂੰ ਘੇਰਦੇ ਆ ਤੇ ਫਿਰ ਉਹ ਪੰਜਾਬ ਦੇ ਸਿੱਖਾਂ ਦੀ ਸੇਫਟੀ ਬਣਦੀ ਆ। ਤੇ ਸਾਡੀਆਂ ਉੱਥੇ ਦੀਆਂ ਜਨਰੇਸ਼ਨਾਂ ਨੂੰ ਸੇਵ ਕਰਨ ਵਾਸਤੇ ਜਦੋਂ ਅਸੀਂ ਇੱਥੇ ਗੱਲ ਉਠਾਉਂਦੇ ਆ ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਾਂਦੀ ਆ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਸੇਫਟੀ ਬਣਦੀ ਆ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਜਿਹੜੀ ਗੱਲ ਅਸੀਂ ਇੱਥੇ ਦੇ ਸਿਸਟਮ ਨੂੰ ਦੱਸਦੇ ਆ ਵੀ ਸਾਡੇ ਧਾਰਮਿਕ ਗ੍ਰੰਥ ਵੀ ਮਹਿਫੂਜ਼ ਨਹੀਂ ਹੈਗੇ ਉਸ ਕੰਟਰੀ ਦੇ ਵਿੱਚ। ਸੋ ਸਾਡੀ ਤਾਂ ਦੂਰ ਦੀ ਗੱਲ ਆ, ਸਾਡੇ ਧਾਰਮਿਕ ਗ੍ਰੰਥਾਂ ਦੀ ਬੇਹੁਰਮਤੀ ਹੋ ਰਹੀ ਆ। ਫਿਰ ਅਸੀਂ ਜਦੋਂ ਕਾਇਮ ਹੋਵਾਂਗੇ, ਬਾਹਰਲੇ ਸਿੱਖ ਇੱਕ ਯੂਨਿਟੀ ਦਿਖਾਉਂਗੇ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਸੇਫਟੀ ਬਣਦੀ ਆ। ਉੱਥੇ ਪੰਜਾਬ ਦੇ ਆਜ਼ਾਦ ਕਰਾਉਣ ਦੀ ਜਿਹੜੀ ਗੱਲ ਆ ਉਹ ਅੱਗੇ ਤੁਰਦੀ ਆ। ਜਦੋਂ ਪੰਜਾਬ ਦੇ ਸਿੱਖ ਕਾਇਮ ਹੋਣਗੇ ਤੇ ਫਿਰ ਬਾਹਰਲੇ ਸਿੱਖ ਵੀ ਜਿਹੜੇ ਆ ਭਾਰਤ ਵਿੱਚ ਕਾਇਮ ਹੋਣਗੇ। ਸੋ ਬੇਨਤੀ ਇਹ ਆ ਵੀ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਪ ਉੱਥੇ ਪਹੁੰਚੋ, ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਪ੍ਰਬੰਧ ਹੈਗੇ ਜ਼ਰੂਰ ਉਹਦੇ ਲੈ ਕੇ। ਜੇ ਨਹੀਂ ਵੀ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣਾ ਰਾਬਤਾ ਕਰੋ, ਕਈ ਗੁਰਦੁਆਰਾ ਸਾਹਿਬਾਨ ਤੋਂ ਜਿਹੜੇ ਥੋੜੇ ਦਿਨਾਂ ਦੇ ਵਿੱਚ ਡਿਟੇਲ ਆ ਜਾਣੀ ਆ, ਬੱਸਾਂ ਦਾ ਪ੍ਰਬੰਧ ਹੈ। ਸੋ ਇਹਦੇ ਬਹੁਤ ਸਾਰੇ ਫਾਇਦੇ ਆ, ਆਪਾਂ ਸਾਰਿਆਂ ਨੇ ਪਰਿਵਾਰਾਂ ਸਮੇਤ ਪਹੁੰਚਣਾ। ਜੀ ਹਿੰਮਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਟੂਡੀਓ ਦੇ ਵਿੱਚ ਆਏ ਤੇ ਇਸ ਪ੍ਰੋਟੈਸਟ ਦੇ ਹਵਾਲੇ ਨਾਲ ਤੇ ਜਿਹੜੀ ਓਵਰਆਲ ਵਿਚਾਰ ਚਰਚਾ ਹੈਗੀ ਇਹਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਹੈਗੀ ਉਹ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਪਾਈ ਹੈ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਇੱਥੇ, ਤੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਸਾਡੀ ਵਿਚਾਰ ਚਰਚਾ ਹੈਗੀ ਇਹਦੇ ਵਿੱਚ ਹੁਣ ਤੁਹਾਨੂੰ ਜ਼ਰੂਰ ਕੁਝ ਸਿੱਖਣ ਨੂੰ ਤੇ ਕੁਝ ਪਰਖਣ ਨੂੰ ਮਿਲਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਹਿੰਮਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।